ਅਸਲ ਪਾਕਿਸਤਾਨ। ਪੰਜਾਬ ਦੀ ਉਹ ਕਹਾਣੀ ਜਿਹੜੀ ਅੱਜ ਤੱਕ ਕੁਝ ਲੋਕਾਂ ਨੇ ਨਾ ਸਮਝੇ ਵਿੱਚ ਤੇ ਅਕਸਰੀਅਤ ਨੇ ਬਦਨੀਅਤ ਵਿੱਚ ਬਿਆਨ ਨਹੀਂ ਕੀਤੀ, ਕਿਉਂਕਿ ਉਹ ਲੋਕ ਨਾ ਸਿਰਫ ਪੰਜਾਬ ਬਲਕਿ ਪਾਕਿਸਤਾਨ ਦੇ ਨਾਲ ਵੀ ਮੁਖਲਿਸ ਨਹੀਂ ਨੇ। 1947 ਵਿੱਚ ਜਦ ਪਾਕਿਸਤਾਨ ਬਣਿਆ ਤੇ ਪੰਜਾਬ ਦੀ ਤਰੀਹੀ ਜ਼ਮੀਨ ਦਾ 46% ਹਿੱਸਾ ਭਾਰਤ ਵੱਲ ਚਲਾ ਗਿਆ। 2 ਕਰੋੜ ਪੰਜਾਬੀਆਂ ਨੂੰ ਆਪਣਾ ਆਬਾਈ ਇਲਾਕਾ, ਆਪਣੀਆਂ ਜ਼ਮੀਨਾਂ, ਜਾਇਦਾਦਾਂ, ਹਵੇਲੀਆਂ, ਆਪਣੇ ਕਾਰੋਬਾਰ, ਆਪਣੇ ਢੋਰ ਡੰਗਰ ਤੇ ਸਭ ਤੋਂ ਵੱਧ ਗੱਲ ਆਪਣੇ ਅਜਦਾਦ, ਆਪਣੇ ਪੁਰਖਾਂ ਦੀਆਂ ਨਿਸ਼ਾਨੀਆਂ, ਉਹਨਾਂ ਦੀਆਂ ਕਬਰਾਂ ਨੂੰ ਛੱਡ ਕੇ ਹਿਜਰਤ ਕਰਨਾ ਪਈ। 20 ਲੱਖ ਪੰਜਾਬੀ ਅੰਗਰੇਜ਼ ਤੇ ਅੰਗਰੇਜ਼ਾਂ ਦੇ ਕੁੱਤਿਆਂ ਦੀ ਸ਼ੈਤਾਨੀ ਚਾਲਾਂ ਦੇ ਕਾਰਨ ਸ਼ਹੀਦ ਹੋ ਗਏ। ਪੂਰੇ ਹਿੰਦੁਸਤਾਨ ਵਿੱਚ ਪੰਜਾਬ ਤੇ ਬੰਗਾਲ ਹੀ ਉਹ ਹਿੱਤਾ ਸਨ ਜਿਸ ਨੂੰ ਅੰਗਰੇਜ਼ ਨੇ ਤਕਸੀਮ ਕੀਤਾ, ਪਰ ਤਕਸੀਮ ਦਾ ਜ਼ਿਆਦਾ ਘਾਟਾ ਪੰਜਾਬ ਨੂੰ ਹੋਇਆ। ਤਕਸੀਮ ਵੀ ਇੰਝ ਕੀਤਾ ਜਿਵੇਂ ਪੁੱਟੀ ਛੁਰੀ ਦੇ ਨਾਲ ਖੱਲ ਲਾਈ ਜਾਵੇ। ਪੰਜਾਬ ਦੇ ਮੁਸਲਿਮ ਅਕਸਰੀਅਤੀ ਇਲਾਕੇ 1940 ਦੀ ਇੱਕ ਜਾਲੀ ਮਰਦਮਸ਼ੁਮਾਰੀ ਦੇ ਤਹਿਤ ਭਾਰਤ ਨੂੰ ਦੇ ਦਿੱਤੇ ਗਏ ਤੇ ਇਸ ਤਰ੍ਹਾਂ ਕਈ ਗੈਰ ਮੁਸਲਿਮ ਅਕਸਰੀਅਤੀ ਇਲਾਕੇ ਪਾਕਿਸਤਾਨ ਵਿੱਚ ਸ਼ਾਮਿਲ ਕਰ ਦਿੱਤੇ ਗਏ ਤੇ ਆਵਾਮ ਨੂੰ ਉਹ ਇਲਾਕਾ ਛੱਡਣ ਦਾ ਕਿਹਾ ਗਿਆ। ਇਹ ਸਭ ਉਸ ਰਿਆਸਤੀ ਜਬਰ ਦੀ ਬਦਤਰੀਨ ਮਿਸਾਲ ਸੀ ਜਿਸਨੇ ਪੰਜਾਬ ਦੇ ਦਰਿਆ ਪੰਜਾਬੀਆਂ ਦੇ ਲਹੂ ਦੇ ਨਾਲ ਲਾਲ ਕਰ ਦਿੱਤੇ। 20 ਲੱਖ ਪੰਜਾਬੀਆਂ ਨੇ ਆਪਣੇ ਖੂਨ ਦਾ ਨਜ਼ਰਾਨਾ ਦੇ ਕੇ ਪਾਕਿਸਤਾਨੀ ਪੰਜਾਬ ਦੀ ਬੁਨਿਆਦ ਰੱਖੀ, ਜਿਹੜੀ ਅੱਜ ਵੀ ਕਾਇਮ ਬਲਕਿ ਪਾਕਿਸਤਾਨ ਦੀ ਸਾਲਮੀਅਤ ਦੀ ਗਰੰਟੀ ਹੈ। ਅੰਗਰੇਜ਼ ਦੇ ਇਸ ਜ਼ੁਲਮ ਦਾ ਸਬਬ ਪੰਜਾਬੀਆਂ ਵੱਲੋਂ ਉਹ ਮਜ਼ਾਹਮਤ ਸੀ ਜਿਸ ਦੀ ਵਜ੍ਹਾ ਤੋਂ ਅੰਗਰੇਜ਼ ਪੰਜਾਬ ਤੇ ਸਿਰਫ 90 ਸਾਲ ਹਾਕਿਮ ਰਿਹਾ, ਜਦਕਿ ਬਾਕੀ ਹਿੰਦੁਸਤਾਨ ਤੇ ਅੰਗਰੇਜ਼ 200 ਸਾਲ ਤੇ ਬੰਗਾਲ ਤੇ ਇਸ ਤੋਂ ਵੀ ਕੁਝ ਚਿਰ ਵੱਧ ਹਾਕਿਮ ਰਿਹਾ। ਹਿੰਦੁਸਤਾਨ ਦੀ ਕਈ ਰਿਆਸਤਾਂ ਅੰਗਰੇਜ਼ ਦੀ ਬਾਜ਼ਗੁਜ਼ਾਰ ਸਨ, ਪਰ ਪੰਜਾਬੀਆਂ ਕਦੇ ਵੀ ਇਹ ਗੱਲ ਕਬੂਲ ਨਾ ਕੀਤੀ, ਬਲਕਿ ਆਖਰੀ ਦਮ ਤੱਕ ਤਲਵਾਰਾਂ ਨਿਆਮ ਤੋਂ ਬਾਹਰ ਰੱਖੀਆਂ। ਇਹੀ ਵਜ੍ਹਾ ਸੀ ਕਿ ਪੰਜਾਬ ਉਹ ਹਿੱਤਾ ਸੀ ਜਿਸ ਤੇ ਅੰਗਰੇਜ਼ ਸਭ ਤੋਂ ਆਖਿਰ ਤੇ ਕਾਬਜ਼ ਹੋ ਸਕਿਆ, ਤੇ ਉਹ ਵੀ ਗੱਦਾਰਾਂ ਦੀ ਵਜ੍ਹਾ ਤੋਂ। ਇਸ ਕਬਜ਼ੇ ਤੋਂ ਬਾਅਦ ਵੀ ਪੰਜਾਬੀਆਂ ਕਦੇ ਵੀ ਅੰਗਰੇਜ਼ ਨੂੰ ਦਿਲ ਤੋਂ ਆਪਣਾ ਹਾਕਮ ਨਾ ਮੰਨਿਆ, ਬਲਕਿ ਮਜ਼ਾਹਮਤ ਕਰਦੇ ਰਹੇ। ਪੰਜਾਬ ਦੇ ਪੁੱਤਰ ਤਾਰੀਖ ਵਿੱਚ ਅਣਖ ਨਾਲ ਜਿਉਣ ਲਈ ਆਪਣੀ ਜਾਨ ਤਿਕਰ ਦੀ ਪਰਵਾਹ ਨਹੀਂ ਕਰਦੇ ਰਹੇ, ਜਿਸ ਦੀ ਕਈ ਹਜ਼ਾਰ ਮਿਸਾਲਾਂ ਮੌਜੂਦ ਨੇ। ਅੰਗਰੇਜ਼ਾਂ ਦੇ ਖਿਲਾਫ 1957 ਦੀ ਜੰਗੇ ਆਜ਼ਾਦੀ ਦੇ ਪਹਿਲੇ ਮੁਜਾਹਿਦ ਸਾਡੇ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਇੱਕ ਪੰਜਾਬੀ ਸਨ, ਜਿਨ੍ਹਾਂ ਨਾ ਸਿਰਫ ਅੰਗਰੇਜ਼ਾਂ ਦੇ ਖਿਲਾਫ ਜਹਾਦ ਕਰਨ ਦਾ ਫਤਵਾ ਦਿੱਤਾ, ਬਲਕਿ ਖੁਦ ਵੀ ਅੰਗਰੇਜ਼ਾਂ ਦੇ ਖਿਲਾਫ ਜਹਾਦ ਕੀਤਾ। ਸਾਡੇ ਰਾਏ ਅਹਿਮਦ ਖਾਨ ਖਰਲ ਨੇ ਘੋਘੇਰਾ ਛਾਉਣੀ ਤੇ ਜੇਲ੍ਹ ਤਬਾਹ ਕਰ ਦਿੱਤੀ। ਸਾਡੇ ਮੁਰਾਦ ਫਤਿਆਣੇ ਨੇ ਲਾਰਡ ਬਰਕਲੇ ਦਾ ਸਿਰ ਰਾਵੀ ਦੇ ਦਰਿਆ ਦੇ ਅੰਦਰ ਲਾ ਦਿੱਤਾ ਸੀ। ਸਾਡੇ ਵਲੀ ਦਾਦ ਮਰਦਾਨੇ ਨੇ 1 ਮਹੀਨੇ ਤੱਕ ਅੰਗਰੇਜ਼ ਨੂੰ ਸਾਹੀਵਾਲ ਤੇ ਡੱਕ ਕੇ ਰੱਖਿਆ। ਸਾਡੇ ਭਗਤ ਸਿੰਘ ਨੇ ਲਾਹੌਰ ਦੇ ਅੰਗਰੇਜ਼ ਮੇੜ ਨੂੰ ਸੜਕ ਤੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਸਾਡੇ ਮੁਹੰਮਦ ਖਾਨ ਚਿਸ਼ਤੀ ਨੇ ਸਿੰਗਾਪੁਰ ਜਾ ਕੇ ਅੰਗਰੇਜ਼ ਮਾਰੇ। ਸਾਡਾ ਉਦਮ ਸਿੰਘ ਤੇ ਜਨਰਲ ਡਾਇਰ ਨੂੰ ਇੰਗਲੈਂਡ ਜਾ ਕੇ ਠੋਕ ਕੇ ਆਇਆ। ਸਾਡਾ ਨਾਦਰ ਕੁਰੈਸ਼ੀ ਜੰਗ ਵਿੱਚ ਲੜਿਆ ਤੇ ਕਾਲਾ ਪਾਣੀ ਸਜ਼ਾ ਕੱਟੀ। ਸਾਡੇ ਨੂਰ ਮੁਹੰਮਦ ਕਾਠੀਆ ਚਨਿਓਟ ਵਿੱਚ ਅੰਗਰੇਜ਼ਾਂ ਦੇ ਕਬਜ਼ੇ ਦੇ ਖਿਲਾਫ ਸ਼ਹਾਦਤ ਪਾਈ। ਸਾਡੇ ਸੂਰਜ ਸਿੰਘ ਨੇ ਜਲਿਆਂਵਾਲਾ ਮੰਡੀ ਬਹਾਉਦੀਨ ਵਿੱਚ 3000 ਅੰਗਰੇਜ਼ ਮਾਰੇ। ਰੇਸ਼ਮੀ ਰੁਮਾਲ ਤਹਿਰੀਕ ਚਲਾਉਣ ਵਾਲੇ ਸਾਡੇ ਮੌਲਾਨਾ ਉਬੈਦੁੱਲਾ ਸਿੰਧੀ ਵੀ ਇੱਕ ਪੰਜਾਬੀ ਸਨ। ਮੌਲਾਨਾ ਉਬੈਦੁੱਲਾ ਸਿੰਧੀ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਇੱਕ ਪੰਜਾਬੀ ਸਿੱਖ ਘਰਾਣੇ ਵਿੱਚ ਪੈਦਾ ਹੋਏ ਤੇ ਬਾਅਦ ਵਿੱਚ ਇਸਲਾਮ ਕਬੂਲ ਕੀਤਾ। ਸਿਆਸੀ ਮੈਦਾਨ ਵਿੱਚ ਮੁਸਲਿਮ ਲੀਗ ਨੂੰ ਜੋ ਸਪੋਰਟ ਪੰਜਾਬ ਵਿੱਚ ਮਿਲੀ, ਬਾਕੀ ਹਿੰਦੁਸਤਾਨ ਬਸ਼ਮੂਲ ਉੱਤਰ ਪ੍ਰਦੇਸ਼, KPK, ਬਲੋਚਿਸਤਾਨ ਜਾਂ ਹਿੰਦੁਸਤਾਨ ਦੇ ਕਿਸੇ ਵੀ ਉਸ ਇਲਾਕੇ ਜਿੱਥੇ ਅੰਗਰੇਜ਼ ਖੁਦ ਹਾਕਮ ਸਨ ਨਹੀਂ ਮਿਲੀ। ਕੁਝ ਰਿਆਸਤਾਂ ਜਿਹੜੀ ਅੰਗਰੇਜ਼ ਨੂੰ ਟੈਕਸ ਦਿੰਦੀਆਂ ਸਨ ਉਹ ਵੀ ਇਸ ਜਮਹੂਰੀ ਨਿਜ਼ਾਮ ਵਿੱਚ ਸ਼ਾਮਿਲ ਨਹੀਂ ਸਨ। ਪਾਕਿਸਤਾਨ ਦਾ ਨਜ਼ਰੀਆ ਇੱਕ ਪੰਜਾਬੀ ਇਲਾਮਾ ਇਕਬਾਲ ਨੇ ਦਿੱਤਾ। ਇਲਾਮਾ ਇਕਬਾਲ ਦਾ ਤਾਲੁਕ ਪੰਜਾਬ ਦੇ ਇੱਕ ਸੋਹਣੇ ਸ਼ਹਿਰ ਸਿਆਲਕੋਟ ਤੋਂ ਸੀ। ਮੁਮਲਿਕਤ ਪਾਕਿਸਤਾਨ ਦਾ ਨਕਸ਼ਾ ਤੇ ਨਾਮ ਵੀ ਇੱਕ ਪੰਜਾਬੀ ਚੌਧਰੀ ਰਹਿਮਤ ਅਲੀ ਨੇ ਹੀ ਰੱਖਿਆ। ਮੌਲਾਨਾ ਜ਼ਫਰ ਅਲੀ ਖਾਨ, ਜਿਨ੍ਹਾਂ ਨੇ ਆਪਣੇ ਅਖਬਾਰ ਜ਼ਮੀਂਦਾਰ ਦੇ ਰਾਹੀਂ ਮੁਸਲਿਮ ਲੀਗ ਦਾ ਪੈਗਾਮ ਹਰ ਘਰ ਤੱਕ ਪਹੁੰਚਾਇਆ, ਉਹ ਵੀ ਵਜ਼ੀਰਾਬਾਦ ਦੇ ਇੱਕ ਪੰਜਾਬੀ ਸਨ। ਪਾਕਿਸਤਾਨ ਦਾ ਕੌਮੀ ਤਰਾਨਾ ਵੀ ਪੰਜਾਬ ਦੇ ਹੀ ਇੱਕ ਪੁੱਤਰ ਹਫੀਜ਼ ਜਲੰਧਰੀ ਨੇ ਲਿਖਿਆ। ਕਾਇਦੇ ਆਜ਼ਮ ਵੀ ਐਸ ਸਪੁੱਤ ਸਿੰਧੂ ਧਰਤੀ ਜਾਂ ਹੜੱਪਾ ਇੰਡਸ ਸਿਵਲਾਈਜੇਸ਼ਨ ਦੇ ਹੀ ਪੁੱਤਰ ਸਨ। ਕਾਇਦੇ ਆਜ਼ਮ ਦਾ ਤਾਲੁਕ ਸਿੰਧ ਦੇ ਇੱਕ ਸੋਹਣੇ ਤੇ ਸਾਹਿਲੀ ਸ਼ਹਿਰ ਕਰਾਚੀ ਤੋਂ ਸੀ। ਮੁਸਲਿਮ ਲੀਗ ਦੇ ਲਾਹੌਰ ਵਿੱਚ ਕਰਾਰਦਾਦੇ ਪਾਕਿਸਤਾਨ ਦੇ ਜਲਸੇ ਵਿੱਚ ਕਈ ਲੱਖ ਪੰਜਾਬੀਆਂ ਦੀ ਸ਼ਮੂਲੀਅਤ ਤੇ ਕਰਾਰਦਾਦ ਦੀ ਮਨਜ਼ੂਰੀ ਇਸ ਗੱਲ ਦੀ ਗਵਾਹ ਹੈ ਕਿ ਪੰਜਾਬੀ ਹੀ ਪਾਕਿਸਤਾਨ ਦੇ ਬਾਨੀ ਅਵਾਮ ਨੇ। ਮੁਸਲਿਮ ਲੀਗ ਇਸ ਤਰ੍ਹਾਂ ਦਾ ਜਲਸਾ ਲਾਹੌਰ ਤੋਂ ਇਲਾਵਾ ਹੋਰ ਕਿਧਰੇ ਨਾ ਕਰ ਸਕੀ। ਇਹਨਾਂ ਮੁਜਾਹਿਦਾਂ ਦੀ ਵਜ੍ਹਾ ਤੋਂ ਅੰਗਰੇਜ਼
ਸਖਤ ਅਜ਼ਾਬ ਵਿੱਚ ਮੁਬਤਲਾ ਹੋ ਗਿਆ ਤੇ ਉਸਨੇ ਇੱਕ ਮਕਰੂ ਅਮਲ ਦੇ ਜ਼ਰੀਏ ਪੰਜਾਬ ਦੀ ਵੰਡ ਇਸ ਤਰ੍ਹਾਂ ਕੀਤੀ ਜਿਸ ਦੀ ਮਿਸਾਲ ਬਾਕੀ ਹਿੰਦੁਸਤਾਨ ਵਿੱਚ ਨਹੀਂ ਮਿਲਦੀ। ਪੰਜਾਬੀਆਂ ਨੂੰ ਆਪਣੀ ਜ਼ਮੀਨ, ਮਾਲ ਮਵੇਸ਼ੀ, ਕਾਰੋਬਾਰ, ਰਿਸ਼ਤੇਦਾਰੀਆਂ ਸਭ ਛੱਡ ਕੇ ਹਿਜਰਤ ਕਰਨਾ ਪਈ ਤੇ ਇਹ ਪਾਕ ਵਤਨ ਵਜੂਦ ਵਿੱਚ ਆਇਆ। ਪਰ ਅੱਜ ਕੱਲ੍ਹ ਕੁਝ ਨਮਕ ਹਰਾਮ ਲੋਕ ਜਿਹੜੇ ਪਾਕਿਸਤਾਨ ਬਣਨ ਦੀ ਇਸ ਮੁਸ਼ਕਿਲ ਘੜੀ ਤੋਂ 3-4 ਸਾਲ ਬਾਅਦ ਹਵਾਈ ਜਹਾਜ਼ਾਂ ਜਾਂ ਰਾਜਸਥਾਨ ਤੋਂ ਟ੍ਰੇਨਾਂ ਦੇ ਜ਼ਰੀਏ ਬਿਹਤਰ ਜ਼ਿੰਦਗੀ ਤੇ ਰੋਜ਼ਗਾਰ ਦੀ ਤਲਾਸ਼ ਵਿੱਚ ਸਿੰਧ ਤੇ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਮੁੰਤਕਿਲ ਹੋਏ ਪਾਕਿਸਤਾਨ ਦੇ ਬਾਣੀ ਹੋਣ ਦੇ ਦਾਅਵੇਦਾਰ ਨੇ ਤੇ ਪੰਜਾਬੀਆਂ ਨੂੰ ਅੰਗਰੇਜ਼ ਦਾ ਵਫਾਦਾਰ ਕਹਿੰਦੇ ਨੇ। ਪੰਜਾਬ ਦੇ ਉਹ ਹਜ਼ਾਰਾਂ ਮੁਜਾਹਿਦ ਜਿਨ੍ਹਾਂ ਨੇ ਅੰਗਰੇਜ਼ ਨੂੰ ਲਲਕਾਰਿਆ ਗਿਣਵਾਏ ਜਾ ਸਕਦੇ ਨੇ, ਪਰ ਕੀ ਉਹਨਾਂ ਲੋਕਾਂ ਕੋਲ ਇੱਕ ਵੀ ਐਸਾ ਨਾਮ ਮੌਜੂਦ ਹੈ? ਬਿਲਕੁਲ ਨਹੀਂ। ਅੱਜ ਉਹ ਲੋਕ ਸਾਨੂੰ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਬਣਾਇਆ। ਇਸ ਤੇ ਸਾਡਾ ਸਵਾਲ ਹੈ ਕਿ ਫਿਰ ਪਾਕਿਸਤਾਨ ਵਿੱਚ ਉੱਤਰ ਪ੍ਰਦੇਸ਼ ਜਾਂ ਗੁਜਰਾਤ ਸ਼ਾਮਿਲ ਕਿਉਂ ਨਹੀਂ ਨੇ, ਜਦ ਕਿ ਪਾਕਿਸਤਾਨ ਵਿੱਚ ਪੰਜਾਬ ਤੇ ਸਿੰਧ ਸ਼ਾਮਿਲ ਨੇ, ਜੋ ਕਿ ਪੰਜਾਬੀਆਂ ਤੇ ਸਿੰਧੀਆਂ ਦੀ ਸਖਤ ਮਿਹਨਤ ਤੇ ਬੇਪਨਾਹ ਕੁਰਬਾਨੀਆਂ ਦੀ ਵਜ੍ਹਾ ਤੋਂ ਸ਼ਾਮਿਲ ਹੋਏ। ਗੱਲਾਂ ਕਰਨੀਆਂ, ਝੂਠ ਬੋਲਣਾ ਬਹੁਤ ਸੌਖਾ ਹੈ, ਪਰ ਅਮਲ ਕਰਨਾ, ਕੁਰਬਾਨੀ ਦੇਣੀ ਬਹੁਤ ਔਖਾ ਹੈ। ਇਹ ਜਿਸ ਤਨ ਨੂੰ ਲੱਗਦੀ ਹੈ ਉਹ ਤਨ ਜਾਣੇ। ਜੀਵੇ ਪੰਜਾਬੀ ਕੌਮ, ਜੀਵੇ ਪੰਜਾਬ, ਵਸੇ ਪਿਆਰਾ ਪਾਕਿਸਤਾਨ।